अस्सलाम वालेकुम की हाल है प्यारिओ मैं बजिया ਤੇ ਤੁਸੀਂ ਦੇਖ ਰਹੇ ਹੋ ਵੇਖ ਪੰਜਾਬ ਟੀਵੀ। ਮਿੱਤਰੋ ਪਿਆਰਿਓ, ਇਸ ਵੇਲੇ ਅਸੀਂ ਮੌਜੂਦ ਹਾਂ ਬਾਦਸ਼ਾਹ ਮਸਜਿਦ ਦੇ ਕੋਲ, ਜਿਹੜਾ ਕਿ ਤੁਹਾਨੂੰ ਮੇਰੇ ਬੈਕਗ੍ਰਾਉਂਡ ਤੇ ਨਜ਼ਰ ਆ ਰਿਹਾ ਹੋਣਾ। ਬਾਦਸ਼ਾਹ ਮਸਜਿਦ ਦਾ ਬਹੁਤ ਸੋਹਣਾ ਵਿਊ ਹੈ। ਤੇ ਅੱਜ ਅਸੀਂ ਲਾਹੌਰ ਦੇ ਵਿੱਚ ਮੁਖਤਲਿਫ ਜਗ੍ਹਾ ਤੇ ਗਏ ਹਾਂ, ਪਰ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹ ਰਿਹਾ ਸਾਂ, ਤੁਹਾਡੇ ਰੂਬਰੂ ਕਰਨਾ ਚਾਹ ਰਿਹਾ ਸਾਂ, ਉਹ ਇੱਥੋਂ ਦੀ ਫੂਡ ਸਟਰੀਟ ਹੈ ਜਿਹੜੀ ਕੁਝ ਅਰਸੇ ਤੋਂ ਬਣੀ ਹੈ। ਪਹਿਲੇ ਅਨਾਰਕਲੀ ਵਾਲੀ ਸਾਈਡ ਤੇ ਪੁਰਾਣੀ ਅਨਾਰਕਲੀ, ਉਹ ਸਾਰਾ ਫੂਡ ਸਟਰੀਟ ਦਾ ਉੱਥੇ। ਤੇ ਹੁਣ ਇੱਥੇ ਬਾਦਸ਼ਾਹ ਮਸਜਿਦ ਦੇ ਨਾਲ ਵੀ ਇੱਕ ਫੂਡ ਸਟਰੀਟ ਬਣੀ ਹੈ, ਲਾਲ ਹਵੇਲੀ ਰੈਸਟੋਰੈਂਟ ਹੈ। ਉਸ ਤੋਂ ਇਲਾਵਾ ਹੋਰ ਕਾਫੀ ਸਾਰੇ ਰੈਸਟੋਰੈਂਟ ਨੇ, ਅਸੀਂ ਤੁਹਾਨੂੰ ਉਹ ਵਿਖਾਉਂਦੇ ਹਾਂ ਤੇ ਉਹਦੀਆਂ ਰੌਣਕਾਂ ਤੇ ਤੁਹਾਨੂੰ ਵਿਖਾਉਂਦੇ ਕਿ ਉੱਥੇ ਕਿਹੜੀ ਕਿਹੜੀ ਚੀਜ਼ ਮਿਲ ਜਾਂਦੀ ਹੈ। ਔਰ ਜਿੰਨੇ ਵੀ ਸਾਡੇ ਟੂਰਿਸਟ ਨੇ ਜਾਂ ਜਿਹੜੇ ਫਾਰਨ ਕੰਟਰੀਜ਼ ਤੋਂ ਆਉਂਦੇ ਨੇ ਜਾਂ ਜਿਹੜੇ ਦੂਸਰੇ ਸ਼ਹਿਰਾਂ ਦੇ ਵਿੱਚ ਆਉਂਦੇ ਨੇ ਲਾਹੌਰ ਨੂੰ ਵਿਜ਼ਿਟ ਕਰਨ ਵਾਸਤੇ, ਉਹ ਇਸ ਏਰੀਆ ਨੂੰ ਜ਼ਰੂਰ ਆਣ ਕੇ ਵਿਜ਼ਿਟ ਕਰਿਆ ਜੀ, ਕਿਉਂਕਿ ਜਿਹੜੀ ਫੂਡ ਸਟਰੀਟ ਬਣੀ ਹੈ ਬਹੁਤ ਵਧੀਆ ਹੈ। ਮੈਂ ਵੇਖੀ, ਮੈਨੂੰ ਬਹੁਤ ਵਧੀਆ ਲੱਗਾ। ਆਓ ਤੁਹਾਡੇ ਰੂਬਰੂ ਕਰਾਂਗੇ। ਬਾਦਸ਼ਾਹੀ ਮਸਜਿਦ ਇੱਕ ਅਜਿਹਾ ਸ਼ਾਹਕਾਰ ਹੈ ਜਿਹਨੂੰ ਵੇਖਣ ਨੂੰ ਬਾਰ-ਬਾਰ ਦਿਲ ਕਰਦਾ ਹੈ। ਅਤੇ ਜੇ ਇਹਦੇ ਨਾਲ ਫੂਡ ਸਟਰੀਟ ਦਾ ਤੜਕਾ ਲੱਗ ਜਾਏ ਤਾਂ ਕਿਆ ਬਾਤ ਹੈ। ਲਓ ਜੀ, ਅਸੀਂ ਫੂਡ ਸਟਰੀਟ ਦੇ ਅੰਦਰ ਐਂਟਰ ਹੋਣ ਲੱਗੇ ਹਾਂ। ਇੱਕ ਬਹੁਤ ਸੋਹਣਾ ਨਜ਼ਾਰਾ ਵੀ ਵੇਖਣ ਨੂੰ ਮਿਲਦਾ ਹੈ, ਖ਼ਾਸ ਤੌਰ 'ਤੇ ਸ਼ਾਮ ਨੂੰ। ਜਿਵੇਂ ਤੁਸੀਂ ਐਂਟਰ ਹੁੰਦੇ ਹੋ ਅਤੇ ਤੁਹਾਨੂੰ ਰੰਗ ਬਰੰਗੀਆਂ ਬੱਤੀਆਂ ਤੁਹਾਡਾ ਇਸਤਕਬਾਲ ਕਰਦੀਆਂ ਨੇ, ਤੁਹਾਨੂੰ ਜੀ ਆਇਆਂ ਨੂੰ ਕਹਿੰਦੀਆਂ ਨੇ। ਅਤੇ ਇੱਥੇ ਹਰ ਕੋਈ ਆਪਦੀ ਰੋਜ਼ੀ ਰੋਟੀ ਵਾਸਤੇ, ਤੁਹਾਡਾ ਦਿਲ ਪਰਚਾਉਣ ਵਾਸਤੇ ਬੈਠਾ ਹੈ। ਬਾਂਦਰ ਤਮਾਸ਼ੇ ਵਾਲਾ ਹੋਵੇ ਜਾਂ ਕੋਈ ਪੂਤਲੀ ਤਮਾਸ਼ੇ ਵਾਲਾ ਹੋਵੇ। ਅੱਗੇ ਇੱਕ ਪੂਤਲੀ ਤਮਾਸ਼ੇ ਵਾਲੇ ਵੀ ਆਉਣਗੇ, ਅਸੀਂ ਉਹ ਵੀ ਤੁਹਾਡੇ ਰੂਬਰੂ ਕਰਾਵਾਂਗੇ, ਤੁਹਾਨੂੰ ਵਿਖਾਵਾਂਗੇ। ਲਓ ਜੀ, ਆਹ ਹੈ ਇੱਕ ਖੋਖਾ, ਆਮ ਲਫ਼ਜ਼ਾਂ 'ਚ ਜਿਹੜਾ ਅਸੀਂ ਕਹਿੰਦੇ ਹਾਂ ਜਿਹਨੂੰ, ਅਤੇ ਉੱਥੇ ਪਾਨ ਵਗੈਰਾ ਮਿਲਦੇ ਨੇ। ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਆਹ ਦੇਖੋ, ਛੋਟੇ ਛੋਟੇ ਸਟਾਲ ਵੀ ਲੱਗੇ ਨੇ, ਵੱਡੇ ਰੈਸਟੋਰੈਂਟ ਵੀ ਮੌਜੂਦ ਨੇ ਅਤੇ ਛੋਟੇ ਛੋਟੇ ਸਟਾਲ ਵੀ ਲੱਗੇ ਹੋਏ ਨੇ। ਅਤੇ ਇਹਨਾਂ ਸਟਾਲਸ ਤੋਂ ਤੁਸੀਂ ਜੂਸ ਪੀ ਸਕਦੇ ਹੋ, ਕੋਈ ਚਿਪਸ ਵਗੈਰਾ ਲੈਣੀ ਹੈ ਉਹ ਲੈ ਸਕਦੇ ਹੋ। ਇਹ ਇੱਕ ਬਹੁਤ ਮਸ਼ਹੂਰ ਹਵੇਲੀ, ਲਾਲ ਹਵੇਲੀ ਜਿਹਦਾ ਨਾਂ ਹੈ। ਇਹਨੂੰ ਰੈਨੋਵੇਟ ਕੀਤਾ ਗਿਆ ਹੈ। ਇਹਦਾ ਸਟਰਕਚਰ ਜਿਹੜਾ ਹੈ ਉਹੀ ਪੁਰਾਣਾ ਹੈ, ਲੱਕੜੀ ਦਾ ਕੰਮ ਬਹੁਤ ਹੋਇਆ ਇਹਦੇ 'ਚ। ਅਤੇ ਇਹਦੇ ਅੰਦਰ ਦਾ ਵਿਊ ਵੀ ਅਸੀਂ ਤੁਹਾਨੂੰ ਵਿਖਾਵਾਂਗੇ। ਅਤੇ ਅੱਜ ਪਹਿਲੇ ਅਸੀਂ ਸਾਰਾ ਬਾਹਰ ਵਾਲਾ ਜਿਹੜਾ ਹੈ, ਜਿੰਨੇ ਵੀ ਰੈਸਟੋਰੈਂਟਸ ਨੇ, ਉਹ ਸਾਰੀਆਂ ਚੀਜ਼ਾਂ ਨੇ ਤੁਹਾਡੇ ਰੂਬਰੂ ਕਰਵਾ ਦਈਏ, ਤਾਂ ਜੇ ਤੁਸੀਂ ਆਵੋ ਇੱਥੇ ਫੂਡ ਸਟਰੀਟ ਦੇ ਵਿੱਚ ਅਤੇ ਤੁਹਾਡੇ ਵਾਸਤੇ ਕੋਈ ਸ਼ੈ ਨਵੀਂ ਨਾ ਹੋਵੇ। ਕਿੰਨਾ ਖੂਬਸੂਰਤ ਇਹਨੂੰ ਰੈਨੋਵੇਟ ਕੀਤਾ ਗਿਆ ਹੈ, ਪੀਲੇ ਰੰਗ ਨਾਲ, ਲਾਲ ਰੰਗ ਦੇ ਨਾਲ, ਲੱਕੜ ਦਾ ਜਿਹੜਾ ਓਰੀਜਨਲ ਰੰਗ ਹੈ ਉਹਦੇ ਨਾਲ ਇਹਨੂੰ ਪੋਲਿਸ਼ ਕੀਤਾ ਗਿਆ ਹੈ। ਇਹਦੇ ਜਿਹੜੇ ਦਰਵਾਜ਼ੇ ਨੇ ਉਹ ਬਾਹਰ ਨੇ, ਉਹੀ ਪੁਰਾਣੇ ਨੇ, ਉਹ ਐਂਟਰਸ ਵਾਲਾ ਵੀ ਅਤੇ ਐਗਜ਼ਿਟ ਵਾਲਾ ਵੀ। ਅਤੇ ਬਾਹਰਲੀ ਸਾਈਡ 'ਤੇ ਇਹਦੇ ਸੱਜੀਆਂ ਬਣਦੀਆਂ ਪਈਆਂ ਨੇ ਚਿਕਨ ਦੀਆਂ। ਹਰ ਚੀਜ਼ ਤੁਹਾਨੂੰ ਇੱਥੇ ਮਿਲੇਗੀ। ਖਾਣੇ ਵੀ ਬਹੁਤ ਵਧੀਆ ਨੇ ਔਰ ਬੈਠਣ ਦਾ ਇੰਤਜ਼ਾਮ ਵੀ ਬਹੁਤ ਵਧੀਆ ਹੈ। ਇਹ ਦੇਖੋ, ਜਿਵੇਂ ਮੈਂ ਅੱਗੇ ਜ਼ਿਕਰ ਕਰ ਰਿਹਾ ਸਾਂ ਕਿ ਛੋਟੇ ਛੋਟੇ ਸਟਾਲ ਲੱਗੇ ਨੇ ਅਤੇ ਉਹ ਨਾਲ ਬੱਤੀਆਂ ਅਤੇ ਨਾਲ ਸਟਾਲ। ਇੱਕ ਛੋਟਾ ਜਿਹਾ ਬੀਬਾ ਜਿਹਾ ਬੱਚਾ ਹੈ ਨਾ, ਬੈਠਾ ਹੈ ਆਪਦਾ ਔਡਰ ਦੇ ਕੇ। ਸਾਹਮਣੇ ਉਹ ਕਵਾਲੀ ਹੋ ਰਹੀ ਹੈ, ਉੱਥੇ ਪੂਰੀ ਟੀਮ ਬੈਠੀ ਹੈ ਜਿਹੜੀ ਉਹ ਕਵਾਲੀ ਗਾਏਗੀ। ਅਤੇ ਉਹ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਮਹਿਸੂਸ ਕਰਨ ਵਾਸਤੇ ਹੈ, ਸਿਰਫ ਇਸ ਵਾਸਤੇ ਕਿ ਲੋਕ ਨਾਲ ਨਾਲ ਆਪਦੀਆਂ ਸ਼ਾਵਾਂ ਖਾਣ ਪੀਣ ਵੀ ਜੋ ਉਹਨਾਂ ਨੂੰ ਪਸੰਦ ਹੈ ਅਤੇ ਉਹ ਬੋਰ ਵੀ ਨਾ ਹੋਣ। ਕਾਸਮ ਹਵੇਲੀ ਜੂਸ ਕਾਰਨਰ, ਕਾਸਮ ਹਵੇਲੀ ਕੜਾਈ, ਇਸ ਹਵੇਲੀ ਦਾ ਅਸਲ ਨਾਮ ਕਾਸਮ ਹਵੇਲੀ। ਅਤੇ ਦੇਖੋ, ਹਰ ਇੱਥੇ ਜਿਹੜੀਆਂ ਵੀ ਬਿਲਡਿੰਗਾਂ ਸੀ ਨਾ, ਉਹਨਾਂ ਨੂੰ ਯੂਟੀਲਾਈਜ਼ ਕਰ ਲਿਆ ਕਮਰਸ਼ੀਅਲ ਦੇ ਤੌਰ 'ਤੇ। ਅਤੇ ਰਿਹਾਇਸ਼ ਦੇ ਵਾਸਤੇ ਤਾਂ ਕਿਸੇ ਵੀ ਏਰੀਆ 'ਚ ਕਰ ਲਿਆ ਜਾ ਸਕਦਾ, ਲੇਕਿਨ ਉਹਨੂੰ ਕਮਰਸ਼ੀਅਲ ਬਣਾ ਕੇ ਆਈਡੀਆਜ਼ ਨੇ ਨਾ, ਉਹਨੂੰ ਕਿੰਨਾ ਸੋਹਣਾ ਰੈਨੋਵੇਟ ਕਰ ਲਿਆ ਅਤੇ ਕਮਰਸ਼ੀਅਲ ਬਣਾ ਕੇ ਉਹਦੇ 'ਤੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਵਾਸਤੇ ਵੀ ਬਹੁਤ ਸੋਹਣੀ ਜਗ੍ਹਾ ਬਣ ਗਈ ਬੈਠਣ ਵਾਲੀ। ਔਰ ਤਾਰੀਖੀ ਚੀਜ਼ ਹੈ, ਵਿਰਸੇ ਦਾ ਹਿੱਸਾ ਹੈ ਅਤੇ ਨਾਲ ਪੈਸੇ ਵੀ ਕਮਾਏ ਜਾ ਰਹੇ ਨੇ। ਦੇਖੋ, ਹਰ ਜਗ੍ਹਾ 'ਤੇ ਆਈਡੀਆਜ਼ ਹੀ ਸੇਲ ਹੁੰਦੇ ਨੇ ਪੂਰੀ ਦੁਨੀਆ 'ਚ। 3-4 ਮੰਜ਼ਿਲਾ ਬਿਲਡਿੰਗ ਨੇ ਇੱਥੇ। ਅਤੇ ਜਿਹੜਾ ਇਹਦਾ ਸਭ ਤੋਂ ਟੋਪ ਫਲੋਰ ਹੁੰਦਾ ਹੈ ਨਾ ਇਸ ਰੈਸਟੋਰੈਂਟ ਦਾ,
ਇਹ ਜਿੰਨੇ ਵੀ ਰੈਸਟੋਰੈਂਟ ਬਣੇ ਨੇ ਉੱਥੇ ਜਿਹੜਾ ਸਿਟਿੰਗ ਦਾ ਮਜ਼ਾ ਹੈ, ਉੱਥੋਂ ਜਿਹੜਾ ਤੁਹਾਨੂੰ ਨਜ਼ਾਰਾ ਮਿਲਦਾ ਹੈ, ਉਹ ਖਾਣੇ ਦਾ ਜਿਹੜਾ ਮਜ਼ਾ ਹੈ ਉਹ ਦੁਆਲਾ ਕਰ ਦਿੰਦਾ ਹੈ, ਦੁੱਗਣਾ ਕਰ ਦਿੰਦਾ ਹੈ। ਲਓ ਜੀ, ਇਹ ਪੂਤਲੀ ਤਮਾਸ਼ਾ ਛੋਟੇ ਹੁੰਦਿਆਂ ਵੇਖਦੇ ਸਾਂ ਅਤੇ ਕਿੱਡੇ ਸੋਹਣੇ ਲੱਗਦੇ ਨੇ। ਜਦੋਂ ਡਾਂਸ ਕਰਦੇ ਨੇ ਅਤੇ ਪੂਤਲੀ ਤਮਾਸ਼ਾ ਇਹਨੂੰ ਅਸੀਂ ਕਹਿੰਦੇ ਸਾਂ, ਅਤੇ ਰਾਤ ਨੂੰ ਆਉਂਦੇ ਸਨ ਲੋਕ, ਜ਼ਿਆਦਾ ਰਾਜਸਥਾਨੀ ਜਾਂ ਇੱਧਰਲੇ ਇਲਾਕੇ 'ਚੋਂ ਜਿਹੜਾ ਤੁਹਾਡੀ ਰੋਹੀ ਵਾਲਾ ਇਲਾਕਾ ਹੈ, ਉੱਧਰ ਇਹਦਾ ਬਹੁਤ ਟਰੈਂਡ ਹੈ। ਬੀਬੀ ਬੈਠੀ ਹੈ, ਢੋਲਕੀ ਵਜਾ ਕੇ ਨਾਲ ਪੂਤਲੀ ਦਾ ਤਮਾਸ਼ਾ ਕਰਦੇ ਨੇ। ਲਓ ਜੀ, ਇੱਕ ਆਹ ਰੈਸਟੋਰੈਂਟ ਹੈ, ਸ਼ਾਹੀ ਸਵੀਟਸ ਹੈ ਇੱਥੇ, ਅਤੇ ਇੱਥੋਂ ਤੁਹਾਨੂੰ ਮਿੱਠਾ ਮਿਲ ਸਕਦਾ ਹੈ, ਬਹੁਤ ਵਧੀਆ। ਅਤੇ ਆਹ ਰਿਵਾਜ਼ ਇੱਕ ਬ੍ਰਾਂਡ ਹੈ, ਇਹਦਾ ਵੀ ਇੱਥੇ ਇਹਨਾਂ ਨੇ ਬਣਾਇਆ ਹੈ। ਦੇਖੋ ਆਹ ਸਾਰੀ ਉਹੀ ਹੈ, ਦੇਖੋ ਨਾ, ਮਤਲਬ ਆ ਵੇਖਣ ਨੂੰ ਜਿਸ ਜ਼ਮਾਨੇ 'ਚ ਬਣਿਆ ਸੀ, ਹੁਣ ਹੀ ਇੰਨਾ ਵਧੀਆ ਲੱਗ ਰਿਹਾ ਹੈ। ਅਤੇ ਜਦੋਂ ਆਹ ਬਣਿਆ ਹੋਏਗਾ, ਜਿਹੜੀ ਇਹਦੀ ਬਾਲਕਨੀ ਨੇ ਉਹ ਕਿੰਨੀਆਂ ਵਧੀਆ ਨੇ। ਆਹ ਇੱਕ ਹੋਰ ਰੈਸਟੋਰੈਂਟ ਹੈ। ਅੱਛਾ, ਇਹਦੇ 'ਚ ਮੈਂ ਦੱਸਦਾ ਜਾਵਾਂ ਵੇਖਣ ਵਾਲਿਆਂ ਨੂੰ ਕਿ ਨਾਲੇ ਤਾਂ ਇਹ ਫੂਡ ਸਟਰੀਟ ਦੇ ਵਿੱਚ ਮਾਡਰਨ ਟੱਚ ਵੀ ਦਿੱਤਾ ਗਿਆ, ਨਾਲੇ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਵੀ ਨਾਲ ਨਾਲ ਰੱਖਿਆ ਗਿਆ, ਔਰ ਉਹ ਪੁਰਾਣੀ ਜਿਹੜੀ ਬਿਲਡਿੰਗਸ ਨੇ ਉਹਨਾਂ ਨੂੰ ਉਸੇ ਹੀ ਹਾਲਤ ਦੇ ਵਿੱਚ ਰੈਨੋਵੇਟ ਕੀਤਾ ਹੈ। ਅਤੇ ਆ ਮੈਂ ਕੈਮਰਾਮੈਨ ਨੂੰ ਦੱਸ ਰਿਹਾ ਕਿ ਥੋੜ੍ਹਾ ਜਿਹਾ ਜ਼ਰਾ ਇੰਝ ਘੁਮਾ ਕੇ ਅਤੇ ਇਸ ਤਰ੍ਹਾਂ ਲਓ। ਲਓ ਜੀ, ਇਹ ਸਾਈਕਲ ਰਿਕਸ਼ੇ ਵੀ ਖੜ੍ਹੇ ਨੇ ਜਿਹੜੇ ਅੱਜ ਵੀ ਚੱਲਦੇ ਪਏ ਨੇ ਸਾਡੇ ਹਮਸਾਇਆ ਮੁਲਕ ਇੰਡੀਆ ਵਿੱਚ ਵੀ, ਬੰਗਾਲ ਦੇ ਵਿੱਚ ਵੀ। ਅਤੇ ਆ ਕਿੰਨਾ ਸੋਹਣਾ ਇਹਨਾਂ ਨੂੰ ਸਜਾਇਆ ਹੋਇਆ, ਇੱਥੇ ਬੈਠ ਕੇ ਤੁਸੀਂ ਇਹਦਾ ਸੈਰ ਵੀ ਕਰ ਸਕਦੇ ਹੋ, ਸਾਈਕਲ ਰਿਕਸ਼ੇ 'ਤੇ ਬਹਿ ਕੇ ਤਸਵੀਰਾਂ ਖਿਚਵਾਉਣੀਆਂ ਨੇ, ਫੋਟੋਆਂ ਲੈਣੀਆਂ ਨੇ, ਉਹ ਕਰ ਸਕਦੇ ਹੋ। ਆ ਉਹੀ ਕਿੱਡਾ ਪੁਰਾਣਾ ਬਾਰ, ਮਜ਼ਬੂਤ ਕਿੰਨਾ ਹੈ। ਅਸਲ 'ਚ ਆ ਸਾਰਾ ਜਿਹੜਾ ਹੈ ਆ ਬਾਦਸ਼ਾਹਾਂ ਦਾ ਹੀ ਏਰੀਆ ਸੀ, ਆ ਸਾਰਾ ਇੱਥੇ ਕਿਲ੍ਹੇ ਦਾ ਏਰੀਆ ਹੀ ਹੈ ਸਾਰਾ ਨਾ। ਅਤੇ ਫਿਰ ਉਸ ਹਿਸਾਬ ਦੇ ਨਾਲ ਹੀ ਆ ਐਡੇ ਵੱਡੇ ਵੱਡੇ ਔਰ ਇੰਨੇ ਮਜ਼ਬੂਤ ਬਾਰ, ਘੋੜੇ ਵੀ ਨੇ, ਤੁਸੀਂ ਇਹਨਾਂ 'ਤੇ ਘੋੜਸਵਾਰੀ ਵੀ ਕਰ ਸਕਦੇ ਹੋ। ਅਤੇ ਆ ਛੋਟੀ ਛੋਟੀਆਂ ਦੁਕਾਨਾਂ ਬਣੀਆਂ ਨੇ, ਛੋਟੀਆਂ ਵੀ ਨੇ, ਕੁਝ ਵੱਡੀਆਂ ਵੀ ਨੇ। ਇਹਦੇ ਵਿੱਚ ਵੀ ਵਿਰਸੇ ਨੂੰ ਰਿਲੇਟ ਕਰਦੀਆਂ ਹੋਈਆਂ ਚੀਜ਼ਾਂ ਇਹਦੇ ਵਿੱਚ ਮੌਜੂਦ ਨੇ, ਜਾਂ ਕੁਝ ਉਹਨਾਂ ਨੇ ਸਿੰਬੋਲਿਕ ਜਿਹੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ, ਜਿਵੇਂ ਬਾਦਸ਼ਾਹੀ ਮਸਜਿਦ ਹੈ, ਉਹ ਲੱਕੜ ਦੀਆਂ ਨੇ ਕੁਝ ਚੀਜ਼ਾਂ, ਅਤੇ ਸ਼ਾਹੀ ਕਿਲ੍ਹਾ ਹੈ, ਜਾਂ ਕੋਈ ਹੋਰ ਕੁੜੀਆਂ ਚਿੜੀਆਂ ਦੇ ਪਾਉਣ ਵਾਲੇ ਕੋਈ ਬੁੰਦੇ ਨੇ, ਕੋਈ ਇੰਝ ਦੀਆਂ ਚੀਜ਼ਾਂ ਨੇ, ਉਹ ਸਾਰੀਆਂ ਇੱਥੇ ਜਿਊਲਰੀ ਵਗੈਰਾ, ਜਿਊਲਰੀ ਬਾਕਸ ਵਗੈਰਾ ਸਾਰਾ ਕੁਝ ਤੁਹਾਨੂੰ ਇੱਥੇ ਵੇਖਣ ਨੂੰ ਮਿਲਦਾ। ਨਾਲ ਉਹੀ ਛੋਟੇ ਛੋਟੇ ਸਟਾਲ ਜਿੱਥੋਂ ਤੁਸੀਂ ਆਪਦੇ ਖਾਣ ਪੀਣ ਦੀਆਂ ਹਲਕੀਆਂ ਫੁਲਕੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੈ ਸਕਦੇ ਹੋ। ਇੱਥੇ ਬਹੁਤ ਸਾਰੇ ਲੋਕ ਆਉਂਦੇ ਨੇ ਵਿਜ਼ਿਟ ਕਰਨ ਵਾਸਤੇ, ਬਹੁਤ ਸਾਰੇ ਲੋਕ ਆਪਣੀ ਫੈਮਲੀਜ਼ ਦੇ ਨਾਲ ਆਉਂਦੇ ਨੇ, ਫੋਰਨ ਕੰਟਰੀਜ਼ ਤੋਂ ਬਹੁਤ ਸਾਰੇ ਲੋਕ ਆਉਂਦੇ ਨੇ। ਇੱਥੇ ਚੀਜ਼ਾਂ ਥੋੜ੍ਹੀ ਜਿਹੀ ਕੋਸਟਲੀ ਨੇ, ਮਤਲਬ ਜੇ ਤੁਸੀਂ ਬਾਹਰੋਂ ਸਪੋਜ਼ ਕਿ ਇੱਕ ਚੀਜ਼ ਤੁਹਾਨੂੰ 1000 ਦੀ ਮਿਲਦੀ ਹੈ ਅਤੇ ਇੱਥੇ ਤੁਹਾਨੂੰ 1500 ਦੀ ਮਿਲੇਗੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਵਿਜ਼ਟਰਸ ਨਹੀਂ ਆਉਣਾ ਹੈ, ਔਰ ਬਹੁਤ ਸਾਰੇ ਫੋਰਨ ਕੰਟਰੀਜ਼ ਤੋਂ ਵੀ ਆਉਂਦੇ ਨੇ। ਫਿਰ ਉਹ ਚੀਜ਼ਾਂ ਨੂੰ ਵੇਖ ਕੇ ਅਤੇ ਉਹਨੂੰ ਪਸੰਦ ਆ ਜਾਵੇ ਅਤੇ ਫਿਰ ਉਹ ਰੇਟ ਦੇ ਉੱਤੇ ਬਹਿਸ ਨਹੀਂ ਕਰਦੇ। ਅਤੇ ਦੂਸਰਾ ਹੈ ਕਿ ਇਹਨਾਂ ਦੇ ਰੈਂਟ ਵਗੈਰਾ ਵੀ ਇਹਨਾਂ ਨੇ ਪੇ ਕਰਨੇ ਹੁੰਦੇ ਨੇ। ਇੱਕ ਬੜਾ ਰੈਂਟ ਹੈ, ਜ਼ਿਆਦਾ ਰੈਂਟ ਦਿੰਦੇ ਨੇ ਬਾਹਰਲੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਨਾਲੋਂ। ਉਹ ਸਾਰੇ ਆਪਣੇ ਖਰਚੇ ਵੀ ਇਹਨਾਂ ਨੇ ਮੈਨੇਜ ਕਰਨੇ ਹੁੰਦੇ ਨੇ, ਅਤੇ ਇਸ ਵਾਸਤੇ ਥੋੜ੍ਹਾ ਜਿਹਾ ਇਹਨਾਂ ਦਾ ਰੇਟ ਵੀ ਜ਼ਿਆਦਾ ਹੈ। ਬਹਰਹਾਲ ਕਹਿੰਦੇ ਨੇ ਕਿ ਸ਼ੌਕ ਦਾ ਮੁੱਲ ਕੋਈ ਨਾ, ਜੇ ਕੋਈ ਚੀਜ਼ ਪਸੰਦ ਆ ਜਾਂਦੀ ਹੈ, ਜੇ ਕੋਈ ਵਧੀਆ ਲੱਗਦੀ ਹੈ ਚੀਜ਼, ਤਾਂ ਫਿਰ ਉਹ ਰੇਟ ਨੂੰ ਤਾਂ ਕੋਈ ਬੰਦਾ ਵੀ ਨਹੀਂ ਵੇਖਦਾ। ਉਹ ਕਹਿੰਦਾ ਕਿ ਬਸ ਮੇਰੇ ਦਿਲ ਨੂੰ ਲੱਗੀ ਹੈ ਅਤੇ ਮੈਂ ਲੈ ਲੈਣੀ ਹੈ ਨਾ।